ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ। ਸ਼ੁਕਰੀਆ ਜੀ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨਾਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 4159090503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰੰਗੀ ਵੈਕਾਵਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, JN ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟ ਤਨੇਲਾ ਦੀ ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਦੇ ਨਜ਼ਰ ਪ੍ਰੋਗਰਾਮ ਸਾਲ 2025 ਦੀ 11 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਫਸਲਾਂ ਦੇ ਭਾਵਾਂ ਤੋਂ। ਕਹਿੰਦੇ ਕਣਕ ਤੇ ਗੰਨੇ ਦੇ ਭਾਅ ਨੇ ਰਿਕਾਰਡ ਤੋੜ ਦਿੱਤੇ ਜੀ। ਬਿਲਕੁਲ, ਦੇਖੋ ਚਲੋ ਗੰਨੇ ਦਾ ਭਾਅ ਤਾਂ ਹੁਣ ਇਹ ਲਾਗਤ ਦੇ ਹਿਸਾਬ ਨਾਲ ਹੀ ਹੁੰਦਾ ਹੈ ਜੀ। ਜੇ ਆਪਾਂ ਦੇਖੀਏ ਤਾਂ ਲਾਗਤ ਕਿਉਂਕਿ ਗੰਨੇ ਬਹੁਤ ਜ਼ਿਆਦਾ ਆਉਂਦੀ ਹੈ, ਪਰ ਕਣਕ ਦੇ ਭਾਅ ਦੇ ਨਾਲ ਕਣਕ ਤੇ ਆਟੇ ਦਾ ਭਾਅ ਆਉਣਾ ਜੀ ਜੀ, ਆਟੇ ਜੀ ਜੀ, ਮਾੜਾ ਜਿਹਾ ਦਰੁਸਤ ਕਰਕੇ ਦੁਬਾਰਾ ਖਬਰ ਕਰ ਜੀ। ਮਿੰਟੂ ਜੀ, ਕਣਕ ਤੇ ਆਟੇ ਦੇ ਭਾਅ ਚ ਕਹਿੰਦੇ ਬਹੁਤ ਜ਼ਿਆਦਾ ਰਿਕਾਰਡ ਹੀ ਤੋੜੇ ਪਏ ਜੀ। ਹਾਂਜੀ ਹਾਂਜੀ, ਬਿਲਕੁਲ। ਦੇਖੋ ਕਣਕ ਦਾ ਤਾਂ ਇਹ ਹਾਲ ਆ ਕਿ ਮੇਰੇ ਖਿਆਲ ਦੇ ਨਾਲ ਜਿਹਨੇ ਕਣਕ ਸੰਭਾਲੀ ਹੋਈ, ਸਮਝ ਲਓ ਉਹਦੀ ਕਣਕ ਨਹੀਂ, ਉਹ ਤੇ ਵਾਕਿਆ ਪੀਲਾ ਸੋਨਾ ਬਣ ਗਈ। ਕਿਉਂਕਿ 2350 ਦਾ ਰੇਟ ਸੀ, ਜੇ ਮੈਂ ਨਹੀਂ ਭੁੱਲਦਾ, MSP ਦਾ। ਤੇ ਤੁਸੀਂ ਹਿਸਾਬ ਲਾ ਲਓ ਕਿ ਇਸ ਵੇਲੇ 3200-3300 ਨੂੰ ਕਣਕ ਲੱਭਣ ਨਹੀਂ ਡਈ ਪੰਜਾਬ ਦੇ ਅੰਦਰ। ਜੀ, ਪੰਜਾਬ ਦੇ ਅੰਦਰ ਇਹਦਾ ਮਤਲਬ ਕਿ ਜੇ ਆਪਾਂ ਇੱਥੋਂ ਸਾਡੇ ਇਲਾਕੇ ਚੋਂ ਕੋਈ 300-400 ਮੀਲ ਪਿਛਾਂ ਨੂੰ ਚਲੇ ਜਾਈਏ ਰਾਜਸਥਾਨ ਨੂੰ, ਤਾਂ ਉੱਥੇ ਤੇ ਇਹ ਭਾਅ ਸ਼ਾਇਦ 4000 ਨੂੰ ਹੋਏਗਾ। ਤਾਂ ਇਹਦੇ ਵਿੱਚ ਹੁਣ ਜਿਹੜੀਆਂ ਆਪਾਂ ਆਟਾ ਮਿੱਲਾਂ ਦੇਖਦੇ ਹਾਂ, ਕਈ ਆਟਾ ਮਿੱਲਾਂ ਇਸ ਵੇਲੇ ਪੰਜਾਬ ਦੇ ਵਿੱਚ ਬੰਦ ਹੋ ਗਈਆਂ। ਪੰਜਾਬ 'ਚ ਸੋਚ ਕੇ ਦੇਖੋ, ਜਿੱਥੇ ਕਣਕ ਕਹਿ ਲਓ ਕਿ ਬਹੁਤਾਤ ਦੇ ਵਿੱਚ ਆ, ਜਿਹੜਾ ਕਣਕ ਦਾ ਕਟੋਰਾ ਹੈ। ਬਿਲਕੁਲ ਬਿਲਕੁਲ ਜੀ, ਇਹ ਹੈਰਾਨਗੀ ਦੀ ਗੱਲ ਹੈ। ਹਾਲਾਂਕਿ ਇਹਦੇ 'ਚ FCI ਨੇ ਟੈਂਡਰ ਨਹੀਂ ਲਾਏ, ਉਹ ਉਹਨਾਂ ਦੀ ਨਲਾਇਕੀ ਆ, ਪਰ ਮੇਰੇ ਖਿਆਲ ਦੇ ਨਾਲ ਇਹਨਾਂ ਦੇ ਕੋਲ ਸਟੋਰੇਜ ਹੀ ਘੱਟ ਆ, ਜੋ ਮੇਰਾ ਮੰਨਣਾ ਕਿ ਸਟੋਰੇਜ ਪੂਰੀ ਨਹੀਂ ਹੈਗੀ। ਸੋ ਲਿਹਾਜ਼ਾ ਇੱਕ ਬਹੁਤ ਵੱਡੀ ਗੱਲ ਬਣ ਰਹੀ ਆ। ਜੇ ਆਪਾਂ ਦੇਖੀਏ ਤਾਂ ਇਸ ਵੇਲੇ ਕਣਕ ਦੇ ਜਿਹੜੇ ਭਾਅ ਨੇ ਹਜ਼ੂਰ, ਉਹ 3200-3300 ਨੂੰ, ਤੇ ਆਟਾ ਫਿਰ ਇਹਦਾ ਮਤਲਬ ਕਿ 4000 ਦੇ ਨੇੜੇ ਹੋਏਗਾ। ਹੁਣ ਗੱਲ ਇਹ ਹੁੰਦੀ ਹੈ ਨਾ ਕਿ ਕੱਲਾ ਆਪਾਂ ਰੋਟੀ ਵਾਸਤੇ ਆਟਾ ਯੂਜ਼ ਨਹੀਂ ਕਰਦੇ ਜੀ। ਇਹ ਮੈਦਾ ਅਤੇ ਹੋਰ ਜਿਵੇਂ ਆਪਾਂ ਦੇਖਦੇ ਹਾਂ ਬਿਸਕੁਟ ਵਗੈਰਾ ਕਈ ਚੀਜ਼ਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਵੀ ਵੀਟ ਇਸਤੇਮਾਲ ਹੁੰਦਾ ਹੈ। ਤਾਂ ਜਿਹੜੀਆਂ ਕੰਪਨੀਆਂ ਲਗਾਤਾਰ ਉਹਨਾਂ ਪ੍ਰੋਡਕਟਾਂ ਨੂੰ ਬਣਾਉਣ ਵਾਲੀਆਂ ਨੇ, ਉਹਨਾਂ ਵਾਸਤੇ ਤੇ ਡਿਮਾਂਡ ਜਿਹੜੀ ਉਹ ਬਣੀ ਰਹਿੰਦੀ ਆ। ਉਹ ਲਿਹਾਜ਼ਾ ਕਾਫੀ ਜ਼ਿਆਦਾ ਸਥਿਤੀ ਜਿਹੜੀ ਹੈ ਇਸ ਵੇਲੇ ਦੇਖਣ ਵਾਲੀ। ਹੁਣ ਇਹਦੇ ਵਿੱਚ ਅੱਗੇ ਇੱਕ ਚੀਜ਼ ਹੋਰ ਹੋ ਸਕਦੀ ਹੈ। ਹਾਲਾਂਕਿ ਕਿਸਾਨ ਨੂੰ ਇਹਨਾਂ ਚੀਜ਼ਾਂ ਦਾ ਫਾਇਦਾ ਨਹੀਂ ਮਿਲਦਾ, ਕਿਉਂਕਿ ਛੋਟਾ ਕਿਸਾਨ ਤੇ ਕਣਕ ਰੱਖਦਾ ਹੀ ਨਹੀਂ ਹੈ, ਸਾਂਭ ਹੀ ਨਹੀਂ ਸਕਦਾ, ਉਹਦੀ ਤੇ ਬੋਕੀ ਹੁੰਦੀ ਆ। ਪਰ ਜੇ ਕਿਸੇ ਕੋਲ ਵਧੀ ਹੋਈ ਕਣਕ, ਮੰਨ ਲਓ ਕੋਈ 100 ਕੁਆਂਟਲ 200 ਕੁਆਂਟਲ 400 ਕੁਆਂਟਲ ਦਾ ਸਟਾਕ, ਤਾਂ ਉਹ ਬਹੁਤ ਕਮਾਈ ਕਰ ਸਕਦਾ। ਪਰ ਐਸਾ ਕੋਈ ਘਰ ਹੀ ਬਿਰਲਾ ਹੋਏਗਾ ਪੰਜਾਬ ਦੇ ਵਿੱਚ ਜਿਹਦੇ ਕੋਲ ਜਨਵਰੀ 'ਚ ਇੰਨਾ ਸਟਾਕ ਜਿਹਦੇ ਕੋਲ ਹੋਏਗਾ। ਪਰ ਕਿਸੇ ਵਪਾਰੀ ਕੋਲ ਹੋਇਆ ਤਾਂ ਸਮਝ ਲਓ ਉਹਦੀ ਚਾਂਦੀ ਆ। ਪਰ ਅੱਗੇ ਚੱਲ ਕੇ ਇੱਕ ਚੀਜ਼ ਹੋਰ ਹੋ ਸਕਦੀ ਆ, ਮੇਰਾ ਇਹ ਮੰਨਣਾ ਹੈ ਕਿ ਦੇਖੋ, ਜੇ ਆਪਾਂ 7 ਮਹੀਨਿਆਂ 'ਚ ਦੇਖਦੇ ਹਾਂ ਕਿ 1200-1300 ਰੁਪਈਆ ਰੇਟ ਚੜ ਗਿਆ, ਇਹਦਾ ਮਤਲਬ ਹੈ ਕਿ ਜਦੋਂ ਇਸ ਤਰ੍ਹਾਂ ਦੀ ਸ਼ਾਰਟੇਜ ਹੁਣ ਇੱਕ ਵਾਰੀ ਵੇਖ ਲਈ, ਤਾਂ ਅਗਲੀ ਵਾਰ ਹੁਣ ਮਤਲਬ ਕਿ ਜਨਵਰੀ ਤੇ ਚੱਲਣ ਹੀ ਰਿਹਾ, ਮਹੀਨੇ ਤੇ 3 ਹੀ ਆ ਨਾ ਖਰੀਦ ਦੇ ਵਿੱਚ, ਪ੍ਰਵੀਨ ਜੀ, ਮਹੀਨੇ ਤਾਂ 3 ਰਹਿ ਗਿਆ, ਤਾਂ ਖਰੀਦ ਆਪਣੇ ਮੁੜ ਸਟਾਰਟ ਹੋ ਜਾਏਗੀ। ਤਾਂ ਇਟ ਮੀਨ ਕਿ ਉਦੋਂ ਵਪਾਰੀ ਟੁੱਟ ਕੇ ਪਵੇਗਾ ਕਿ ਉਹ ਪਹਿਲਾਂ ਹੀ ਸਟਾਕ ਕਰ ਲਵੇ, ਤਾਂ ਕਿ ਇਸ ਵਾਰੀ ਦੀ ਜਿਹੜੀ ਪਰਿਸਥਿਤੀ ਆ ਉਸਨੂੰ ਦੁਬਾਰਾ ਫੇਸ ਨਾ ਕਰਨਾ ਪਵੇ। ਤਾਂ ਇਹਦਾ ਮਤਲਬ ਇਹ ਆ
ਕਿ ਕੇਂਦਰੀ ਭੰਡਾਰਨ ਵਾਸਤੇ, ਜੋ ਕੇਂਦਰੀ ਭੰਡਾਰਨ ਹੁੰਦਾ ਹੈ, ਹਾਂਜੀ ਹਾਂਜੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਜੋ ਆਪਣਾ ਕੌਮੀ ਭੰਡਾਰਨ ਹੈ, ਸਟਾਕ ਹੈ ਜਿਹੜਾ, ਤਾਂ ਉਹਦੇ ਵਾਸਤੇ ਜੋ ਇੱਕ ਕਹਿ ਲਓ ਕਿ ਲੋੜੀਂਦੀ ਮਾਤਰਾ ਹੈ, ਉਹਨੂੰ ਹਾਸਲ ਕਰਨਾ ਵੀ ਚੈਲੰਜ ਹੋ ਜਾਏਗਾ ਨਾ, ਕਿਉਂਕਿ ਪ੍ਰਾਈਵੇਟ ਪਲੇਅਰ ਜਿਹੜਾ ਹੈ ਉਹ ਡਾਇਰੈਕਟਲੀ ਜਾ ਕੇ ਮੰਡੀਆਂ ਚੋਂ MSP ਤੇ ਕਣਕ ਖਰੀਦ ਲਵੇਗਾ, ਤਾਂ ਕਿ ਉਹਨੂੰ ਦੁਬਾਰਾ ਇਸ ਤਰ੍ਹਾਂ ਦਾ ਹਾਲ ਜਿਹੜਾ ਉਹ ਨਾ ਵੇਖਣਾ ਪਵੇ। ਸੋ ਇਸ ਕਰਕੇ ਵਿਚਿੱਤਰ ਹੈ ਇਸ ਵੇਲੇ ਪੰਜਾਬ ਦੇ ਵਿੱਚ ਇੰਨਾ ਕਣਕ ਦਾ ਭਾਅ ਮੇਰੇ ਖਿਆਲ ਦੇ ਨਾਲ ਕਦੇ ਕਿਸੇ ਨੇ ਵੀ ਜ਼ਿੰਦਗੀ 'ਚ ਨਹੀਂ ਦੇਖਿਆ ਹੋਣਾ ਕਿ ਬਈ 3200 3300 ਨੂੰ ਕਣਕ ਨਾ ਲੱਭੇ। ਤਾਂ ਫਿਲਹਾਲ ਕਹਿ ਲਓ ਕਿ ਪੂਰੀ ਚਰਚਾ ਹੈ, ਬਹੁਤ ਵੱਡੀ ਖਬਰ ਹੈ ਜੇ ਆਪਾਂ ਦੇਖੀਏ ਨਾ, ਹਾਲਾਂਕਿ ਸੋਸ਼ਲ ਮੀਡੀਆ ਤੇ ਖਬਰਾਂ ਹੋਰ ਕਿਸਮ ਦੀਆਂ ਹੁੰਦੀਆਂ, ਪਰ ਆਮ ਚਰਚਾ ਦੇ ਵਿੱਚ, ਕਾਰੋਬਾਰੀਆਂ ਦੀ ਚਰਚਾ ਦੇ ਵਿੱਚ, ਜਾਂ ਜਿਹੜੀਆਂ ਕਹਿ ਲਓ ਕਿ ਡੂੰਘੀਆਂ ਖਬਰਾਂ ਹੁੰਦੀਆਂ, ਗੰਭੀਰ ਖਬਰਾਂ ਹੁੰਦੀਆਂ, ਉਹਨਾਂ ਦੇ ਵਿੱਚ ਇਹ ਖਬਰ ਜਿਹੜੀ ਹੈ ਬਹੁਤ ਬਹੁਤ ਹੀ ਤਰਜੀਹ ਦੇ ਨਾਲ ਪੜ੍ਹੀ ਸੁਣੀ ਜਾ ਰਹੀ। ਨਹੀਂ ਦੇਖੋ, ਵੱਡੀ ਹੈ ਜੀ ਸੋਸ਼ਲ ਮੀਡੀਆ ਤੇ ਤਾਂ ਮਿੰਟੂ ਜੀ ਗੱਲ ਇੱਕ ਅਲੱਗ ਤਰ੍ਹਾਂ ਦੀ ਹੈ, ਉੱਥੇ ਤਾਂ ਦੌੜ, ਉੱਥੇ ਤਾਂ ਗੱਲਾਂ ਬਾਤਾਂ ਅਲੱਗ ਤਰ੍ਹਾਂ ਦੀਆਂ, ਪਰ ਇਹ ਵੱਡੀ ਤਾਂ ਕਰਕੇ ਕਿਉਂਕਿ ਜਿਹੜੀ ਆਮ ਜਨਤਾ ਉਹਦੇ ਪੇਟ ਦੇ ਨਾਲ, ਅਸਲ ਦੇ ਵਿੱਚ ਉਹਦੀ ਰੋਜ਼ੀ ਰੋਟੀ ਦੇ ਨਾਲ, ਉਹਦੇ ਪੇਟ ਦੇ ਨਾਲ, ਉਹਦੀ ਥਾਲੀ ਦੇ ਨਾਲ ਜੁੜੀ ਖਬਰ ਹੈ, ਇਸ ਕਰਕੇ ਵੱਡੀ ਹੋਈ ਹੈ। ਤਾਂ ਜੀ ਬਿਲਕੁਲ ਬਿਲਕੁਲ ਜੀ, ਥਾਲੀ ਵੈਸੇ ਹੀ ਦੇਖੋ, ਇੰਡੀਆ ਦੇ ਵਿੱਚ ਹੋਰ ਕੋਈ ਮਹਿੰਗਾਈ ਜ਼ਿਆਦਾ ਨਹੀਂ, ਮੈਂ ਹਮੇਸ਼ਾ ਕਹਿੰਦਾ ਹੁੰਦਾ ਤੁਹਾਡੇ ਤੁਲਨਾਤਮਕ। ਅੱਜ ਵੀ ਇੱਥੇ 20-50 ਰੁਪਏ ਦਾ ਖਾਣਾ ਇੱਕ ਬੰਦਾ ਖਾ ਕੇ ਤੇ ਟਾਈਮ ਕੱਢ ਸਕਦਾ ਹੈ, ਠੀਕ ਹੈ ਨਾ ਜੀ। ਪਰ ਸਮੱਸਿਆ ਇਹ ਆਉਂਦੀ ਹੈ ਕਿ ਜਦੋਂ ਤੁਸੀਂ ਥਾਲੀ ਬਣਾਉਣੀ ਹੈ, ਘਰ ਦੀ ਥਾਲੀ ਬਣਾਉਣੀ ਆ, ਤਾਂ ਉਸ ਵੇਲੇ ਉਹ ਤੁਹਾਡਾ ਬਜਟ ਜਿਹੜਾ ਹੈ ਨਾ, ਉਹ ਮਹਿੰਗਾਈ ਨੂੰ ਖਿੱਚ ਦਿੰਦਾ, ਕਿਉਂਕਿ ਸਬਜ਼ੀ ਤੇ ਜੋ ਅਨਾਜ ਹੈ, ਪਲੱਸ ਜਿਹਦੇ ਵਿੱਚ ਆਪਾਂ ਪਕਾਉਣੀ ਹੈ, ਮਤਲਬ ਕਿ ਤੇਲ ਘਿਓ। ਤਾਂ ਇਹ ਚੀਜ਼ਾਂ ਜਿਹੜੀਆਂ ਨੇ ਨਾ, ਅਸਲ ਦੇ ਵਿੱਚ ਆਮ ਬੰਦੇ ਨੂੰ ਇਹੀ ਮਾਰਦੀਆਂ ਨੇ, ਔਰ ਇਹੀ ਕਿਸੇ ਵੀ ਗਵਰਨਮੈਂਟ ਵਾਸਤੇ ਚੈਲੰਜ ਹੁੰਦਾ ਹੈ। RBI ਵਾਸਤੇ ਵੀ ਇਹੀ ਚੈਲੰਜ ਹੁੰਦਾ ਕਿ 6% ਤੋਂ ਮਹਿੰਗਾਈ ਦਰ ਨਾ ਵਧੇ। ਪਰ ਅਫਸੋਸ ਦੀ ਗੱਲ ਹੈ ਕਿ ਪਿਛਲੇ ਕੁਝ ਸਮੇਂ ਤੋਂ ਆਪਾਂ ਦੇਖਦੇ ਹਾਂ ਮਹਿੰਗਾਈ ਨੂੰ ਕੰਟਰੋਲ ਕਰਨ ਵਾਸਤੇ ਬੜਾ ਜ਼ਦੋਜ਼ਹਿਦ ਵਾਲਾ ਕੰਮ ਦੇਖ ਰਹੇ ਹਾਂ ਆਪਾਂ। ਤਾਂ ਥਾਲੀ ਜਿਹੜੀ ਹੈ ਉਹ ਘਰ ਦੀ ਥਾਲੀ ਮਹਿੰਗੀ ਹੋ ਜਾਂਦੀ। ਉਹਦੇ ਕਾਰਨ ਮੈਂ ਤੁਹਾਨੂੰ ਦੱਸਿਆ ਕਿ ਜਿੱਦਾਂ ਰਿਫਾਈਨਡ ਵਗੈਰਾ ਨੇ, ਜਿਹੜੇ ਘਿਓ, ਤੇਲ, ਇਹ ਮਹਿੰਗੇ ਹੋ ਜਾਂਦੇ, ਪਲੱਸ ਜੋ ਗੰਢਾ, ਆਲੂ, ਟਮਾਟਰ, ਸਬਜ਼ੀਆਂ ਉਹ ਆ ਗਈਆਂ, ਤੇ ਨਾਲ ਫਿਰ ਜੇ ਅਨਾਜ ਮਹਿੰਗਾ, ਕਿ ਉਹ ਜਿਹੜੀ ਥਾਲੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਰਿਹਾ ਕਿ ਮਹਿੰਗੀ ਹੋ ਜਾਂਦੀ ਆ, ਉਹ ਥਾਲੀ ਦਾ ਵਜ਼ਨ ਕਹਿ ਲਓ ਕਿ ਹੋਰ ਵੀ ਮਹਿੰਗਾ ਪੈ ਜਾਂਦਾ ਜੀ। ਤੇ ਮਿੰਟੂ ਜੀ, ਗੱਲ ਕਰੀਏ ਆਪਾਂ 24 ਘੰਟਿਆਂ ਵਾਲੇ ਕਨੈਕਸ਼ਨਾਂ ਦੀ। ਇੱਕ ਦਿਨ ਆਪਾਂ ਗੱਲ ਵੀ ਕੀਤੀ ਸੀ, ਚਰਚਾ ਵੀ ਕੀਤੀ ਸੀ ਇਹਦੇ ਉੱਤੇ। ਇਹ ਜਿਹੜੇ 24 ਘੰਟਿਆਂ ਵਾਲੇ ਕਨੈਕਸ਼ਨ ਵਾਲੇ ਕਿਸਾਨ ਹੈ ਜੀ, ਜਾਂ ਲੋਕ ਨੇ ਜਿਨ੍ਹਾਂ ਕੋਲੇ ਹੈਗੇ ਆ, ਉਹ ਨਿਸ਼ਾਨੇ ਤੇ ਆਏ ਆ ਜੀ ਹੁਣ। ਦੇਖੋ, ਐਸੇ ਹਜ਼ਾਰਾਂ ਕਿਸਾਨ ਹਨ ਜਾਂ ਵੱਡੇ ਕਹਿ ਲਓ ਸੂਖਦਾਰ ਹਨ, ਜਿਨ੍ਹਾਂ ਦੇ ਕੋਲ 24 ਘੰਟੇ ਵਾਲੇ ਕਨੈਕਸ਼ਨ ਆ ਜੀ। ਮਤਲਬ ਕਿ ਇਸ ਤਰ੍ਹਾਂ ਹੈ ਕਿ ਮੈਨੂੰ ਇੱਕ ਪਾਵਰਕਾਮ ਦੇ ਮੇਰੇ ਇੱਕ ਮਿੱਤਰ ਨੇ ਦੱਸਿਆ ਕਿ ਲਗਭਗ ਸਾਡੇ ਕੋਲ ਰਿਪੋਰਟ ਹੈ ਕਿ 10,000 ਕਨੈਕਸ਼ਨ ਇਸ ਤਰ੍ਹਾਂ ਦਾ ਜਿਹੜਾ 24 ਘੰਟੇ ਬਿਜਲੀ ਸਪਲਾਈ ਹਾਸਲ ਕਰਦਾ ਜੀ। ਤਾਂ ਹੁਣ ਸਰਕਾਰ ਇਹ ਸੋਚ ਕੇ ਚੱਲ ਰਹੀ ਹੈ, ਕਿਉਂਕਿ ਕੁਝ ਖਾਸ ਇਲਾਕਿਆਂ ਦੇ ਵਿੱਚ ਇਹ ਕਨੈਕਸ਼ਨ ਜ਼ਿਆਦਾ ਨੇ, ਜਿੱਦਾਂ ਤਰਨਤਾਰਨ, ਪੱਟੀ, ਜ਼ੀਰਕਪੁਰ, ਰਾਮਪੁਰਾ, ਫੂਲਕੁਸ਼ਰ ਤੱਕ। ਤਾਂ ਮਤਲਬ ਕਿ ਇਹਨਾਂ ਦੇ ਵਿੱਚ ਸਮੱਸਿਆ ਇਕੱਲੀ ਬਿਜਲੀ ਦੀ ਨਹੀਂ, ਇੱਕ ਤੇ ਇਲੈਕਟ੍ਰਿਸਿਟੀ ਜਿਹੜੀ ਹੈ ਉਹ ਜ਼ਿਆਦਾ ਕੰਜ਼ਿਊਮ ਹੋਏਗੀ, ਜ਼ਿਆਦਾ ਜੀ ਗੱਲ ਹੈ ਕਿ ਜੋ ਤੈਅ ਸਬਸਿਡੀ 8 ਘੰਟੇ ਮੈਕਸਿਮਮ, ਤਾਂ ਇੱਕ ਐਵਰੇਜ ਅਸੀਂ ਕੱਢੀ ਹੋਈ ਹੈ ਇੱਥੇ ਮੋਟੇ ਤੌਰ ਤੇ 70 ਤੋਂ 75 ਹਜ਼ਾਰ ਦੀ, ਉਹ ਮਤਲਬ ਕਿ ਇੱਕ ਸਾਲਾਨਾ ਕਹਿ ਲਓ ਸਬਸਿਡੀ ਬਣਦੀ ਹੈ ਜੀ ਇੱਕ ਕਨੈਕਸ਼ਨ ਦੀ। ਇਹ ਅਸੀਂ ਮੋਟਾ ਅੰਦਾਜ਼ਾ ਲਾਇਆ ਹੋਇਆ 70-75 ਹਜ਼ਾਰ, ਉਹ ਵੱਧ ਘੱਟ ਵੀ ਹੋ ਸਕਦਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਨਾ ਸਿਰਫ ਉਸ ਸਬਸਿਡੀ ਤੋਂ, ਜਿਹੜੀ ਕਿ ਇੱਕ ਐਵਰੇਜ ਸਬਸਿਡੀ ਰੱਖੀ ਗਈ ਹੈ ਸਭ ਕਨੈਕਸ਼ਨਾਂ ਵਾਸਤੇ, ਤੁਸੀਂ ਉਹਦੇ ਤੋਂ ਉੱਤੇ ਜਾ ਰਹੇ ਹੋ, ਬਲਕਿ ਜੇ 24 ਘੰਟੇ ਟਿਊਬਵੈਲ ਚੱਲਦਾ ਹੈ, ਇਹਦਾ ਮਤਲਬ ਕਿ ਤੁਸੀਂ ਪਾਣੀ ਦਾ ਘਾਣ ਵੀ ਬਹੁਤ ਜ਼ਿਆਦਾ ਕਰ ਰਹੇ ਹੋ। ਬਿਲਕੁਲ ਸਹੀ ਹੈ। ਤਾਂ ਇਸ ਕਰਕੇ ਹੁਣ ਇਹਨਾਂ ਨੇ ਕਿਉਂਕਿ ਗਰਮੀ ਦਾ ਸੀਜ਼ਨ ਤੁਹਾਨੂੰ ਪਤਾ ਬੜਾ ਚੈਲੰਜਿੰਗ ਸੀਜ਼ਨ ਹੁੰਦਾ ਕਿਸੇ ਵੀ ਪੰਜਾਬ ਦੀ ਗਵਰਨਮੈਂਟ ਵਾਸਤੇ, ਕਿ ਬਿਜਲੀ ਸਪਲਾਈ ਜਿਹੜੀ ਉਹ ਦਿੱਤੀ ਜਾਵੇ। ਹਾਲਾਂਕਿ ਪਿਛਲੇ ਦਿਨੀ ਸਬਸਿਡੀਆਂ ਦਾ ਅਸੀਂ ਮੁੱਦਾ ਚੁੱਕਿਆ ਸੀਗਾ, ਚਲੋ ਉਹਦੇ 'ਚ ਕੀ ਹੋਇਆ ਕਿ ਸਬਸਿਡੀ ਇਹਨਾਂ ਨੇ ਤਾਰੀ ਵੀ ਆ, 3-4 ਹਜ਼ਾਰ ਕਰੋੜ ਰੁਪਈਆ ਦੇ ਦਿੱਤਾ ਸੀ, ਕਿਉਂਕਿ ਰੌਲਾ ਪੈ ਗਿਆ, ਲੈਟਰ ਲੂਟਰ ਆਪਣੇ ਹੱਥ ਲੱਗ ਗਿਆ ਸੀਗਾ, ਵਾਇਰਲ ਹੋ ਗਿਆ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਹੁਣ ਦੇਖ ਰਹੇ ਆ ਕਿ ਬਈ ਅਸੀਂ ਕਿੱਥੋਂ ਬਿਜਲੀ ਇੱਥੇ ਬਚਾ ਸਕਦੇ ਹਾਂ। ਹਾਲਾਂਕਿ ਸੂਰਜੀ ਊਰਜਾ ਤੇ ਵੀ ਅੱਛਾ ਕੰਮ ਕਰ ਰਹੇ ਅਮਨ ਅਰੋੜਾ ਤੇ ਕੇਂਦਰ ਸਰਕਾਰ, ਮੈਂ ਦੋਨਾਂ ਦਾ ਹੀ ਕਹੂੰਗਾ। ਪੰਜਾਬ ਦੇ ਵਿੱਚ ਅੱਛਾ ਕੰਮ ਚੱਲ ਰਿਹਾ, ਕੇਂਦਰ ਸਰਕਾਰ ਵੀ ਅੱਛਾ ਕੰਮ ਕਰ ਰਹੀ ਹੈ, ਔਰ ਇੱਥੋਂ ਦੀ ਸਰਕਾਰ ਵੀ ਅੱਛਾ ਕੰਮ ਕਰ ਰਹੀ ਹੈ। ਅੱਛੇ ਨੂੰ ਅੱਛਾ ਹੀ ਕਿਹਾ ਜਾਂਦਾ। ਸੋ
ਇਹ ਹੁਣ ਕਨੈਕਸ਼ਨ ਜਿਹੜੇ ਆ ਰਡਾਰ ਤੇ ਆਏ ਨੇ, ਇਹਨਾਂ ਦੇ ਰਡਾਰ ਤੇ ਆ ਗਏ ਆ। ਬਾਕੀ ਦੇਖਦੇ ਆ ਪ੍ਰਵੀਨ ਜੀ ਕਿ ਕਿੰਨੇ ਕੁ ਕੱਟਦੇ। ਇੱਥੇ ਤੇ ਮੇਰੇ ਕੋਲ ਇੱਕ ਵਾਰੀ US ਤੋਂ ਕਾਲ ਆਈ, ਉਹ ਕਿਸੇ ਵੀਰ ਨੇ, ਸ਼ਾਇਦ ਉਹ ਪ੍ਰੋਗਰਾਮ ਰੈਗੂਲਰ ਸੁਣਦਾ ਵੀ ਹੋਏਗਾ, ਤੇ ਉਹਨੇ ਦੱਸਿਆ ਸੀ, ਕਹਿੰਦਾ ਕਿ ਮੈਂ ਇੱਕ ਐਸੇ ਆਪਣੇ ਗੁਆਂਢ ਚ, ਹੁਣ ਮੈਂ ਉਹਦਾ ਇਲਾਕਾ ਰਿਵੀਲ ਕਰੂੰਗਾ ਤੇ ਕਿਤੇ ਉਹਦੀ ਆਇਡੈਂਟੀਟੀ ਵੀਰ ਦੀ ਉਹਦੇ ਲਈ ਖਤਰਾ ਨਾ ਬਣ ਜਾਵੇ। ਤਾਂ ਉਹ ਕਹਿੰਦਾ ਮੈਂ ਇੱਕ ਐਸੇ ਧਨਾੜ ਬੰਦੇ ਨੂੰ ਜਾਣਦਾ ਵਾਂ ਜਿਹਦੇ ਕੋਲ ਮਤਲਬ ਕਿ 100 ਕਿੱਲਾ ਪੈਲੀ ਆ, 100 ਕਿੱਲੇ ਦੀ ਖੇਤੀ ਆ, ਤੇ 40 ਮੋਟਰਾਂ ਚੱਲਦੀਆਂ ਨੇ ਉਹਦੀਆਂ। 40 ਮੋਟਰਾਂ 100 ਕਿੱਲੇ। ਹਾਂਜੀ ਸਰ, ਮੈਂ ਹੁਣ ਜ਼ਿਲ੍ਹਾ ਨਹੀਂ ਦੱਸ ਸਕਦਾ। ਉਹ ਬਾਈ ਨੇ ਜੇ ਸੁਣ ਲਿਆ ਤਾਂ ਉਹਨੇ ਫਿਰ ਮੈਨੂੰ ਦੁਬਾਰਾ ਕਾਲ ਕਰਨੀ, ਤੇ ਉਹਨੇ ਕੁਝ ਵੱਡੇ ਬੰਦਿਆਂ ਨਾਲ ਵੀ ਗੱਲਾਂ ਬਾਤਾਂ ਕੀਤੀਆਂ, ਸਮਾਜ ਸੇਵੀਆਂ ਨਾਲ। ਉਹ ਕਹਿੰਦਾ ਜੀ ਇਸ ਮੁੱਦੇ ਤੇ ਕੋਈ ਡਰਦਾ ਬੋਲਦਾ ਨਹੀਂ। ਮੈਂ ਕਿਹਾ ਸਰ ਆਪਾਂ ਤੇ ਡਰ ਲਾ ਕੇ ਜਿਹੜਾ ਉੱਪਰ ਹੀ ਸੁੱਟਿਆ ਹੋਇਆ, ਆਪਾਂ ਬੋਲਦੇ ਹਾਂ ਜੀ, ਚਾਹੇ ਕੋਈ ਕਿਸਾਨ ਗੁੱਸਾ ਕਰੇ ਤੇ ਚਾਹੇ ਕੋਈ ਕਿਸਾਨ ਆਗੂ ਗੁੱਸਾ ਕਰੇ। ਤਾਂ ਗੱਲ ਇਹ ਕਿ ਉਹ ਹੁਣ 100 ਚ ਉਹਨੂੰ 40 ਕਿਸੇ ਨੇ ਜਾਇਜ਼ ਤੇ ਕਨੈਕਸ਼ਨ ਨਹੀਂ ਦਿੱਤੇ ਹੋਣਗੇ ਨਾ। ਨਹੀਂ ਜੀ, ਨਹੀਂ, ਕਿਸੇ ਹਾਲਤ ਵੀ ਨਹੀਂ। ਉਹ ਬਸ ਕੁੰਡੀਆਂ ਨੇ, ਮਤਲਬ ਕਿ ਇੱਧਰ ਲੈ ਦੇ ਕੇ ਉੱਧਰ ਕਰਾ ਕੇ। ਸੋ ਇਸ ਕਰਕੇ ਇਹ ਕਹਾਣੀ ਹੈ ਪੰਜਾਬ ਦੀ, ਇਹਦੇ ਵਿੱਚ ਕੋਈ ਮੇਰੇ ਖਿਆਲ ਦੇ ਨਾਲ ਕੋਈ ਅਲੋਕਾਰੀ ਗੱਲ ਨਹੀਂ। ਬਹੁਤ ਹੇਰ ਫੇਰ ਚੱਲਦਾ ਹੈ ਜੀ। ਸਬਸਿਡੀਆਂ ਤਾਂ ਮੈਂ ਹਮੇਸ਼ਾ ਕਹਿੰਦਾ ਕਿ ਰਿਫਾਰਮਸ ਹੋਣਾ ਚਾਹੀਦਾ, ਯੋਗ ਬੰਦਿਆਂ ਨੂੰ ਦਿਓ। ਧਨਾੜ ਬੰਦਿਆਂ ਨੂੰ ਸਬਸਿਡੀ ਦੇਣ ਦਾ ਮਤਲਬ ਇਹ ਆ ਕਿ ਤੁਸੀਂ ਇੱਕ ਗਰੀਬ ਤੋਂ ਖੋ ਕੇ ਜਿਹੜਾ ਪਹਿਲਾਂ ਹੀ ਰੱਜਿਆ ਉਸਨੂੰ ਹੋਰ ਉਹਦੇ ਢਿੱਡ ਨਾਲ ਬੰਨ ਰਹੇ ਜੀ। ਜੀ ਬਿਲਕੁਲ। ਤੇ ਕਹਿੰਦੇ ਖੇਤੀਬਾੜੀ ਵਿਕਾਸ ਬੈਂਕ ਵੀ ਹਿੱਲਿਆ ਪਿਆ ਜੀ। ਆਹ ਵੇਖ ਲਾ, ਕਬੀਲਦਾਰ ਡਟਿਆ ਪਿਆ, ਤੇ ਇੱਥੇ ਕਹਿ ਲਓ ਕਿ ਜਿਹੜਾ ਹੈਗਾ ਨਾ ਖੇਤੀਬਾੜੀ ਵਿਕਾਸ ਬੈਂਕ, ਉਹ ਵਿਚਾਰਾ ਜਿਹੜਾ ਹੈ ਉਹ ਬਿਲਕੁਲ ਡਾਮਾਡੋਲ ਹੋਇਆ ਪਿਆ। ਆਪਾਂ ਦੇਖਦੇ ਹਾਂ ਜੀ ਅੱਜ ਕੱਲ, ਤੁਹਾਨੂੰ ਪਤਾ ਹੀ ਹੈ, ਆੜਤੀਏ ਹੋਣ ਚਾਹੇ ਕਿਸਾਨ ਹੋਣ, ਸਾਰਿਆਂ ਦਾ ਜਿਹੜਾ ਅਰਥਚਾਰਾ ਹੈ ਲਿਮਟਾਂ ਲੋਨਾਂ ਵਗੈਰਾ ਤੇ ਹੀ ਚੱਲਦਾ ਹੈ। ਹਾਂਜੀ। ਤੇ ਕੁਝ ਹੁਣ ਏਦਾਂ ਹੈ ਕਿ ਲਿਮਟਾਂ ਕਮਾ ਕੇ ਚਲੋ ਆਪਦਾ ਵਧੀਆ ਟਾਈਮ ਪਾਸ ਕਰ ਲੈਂਦੇ, ਉਹ ਠੀਕ ਵੀ ਹੈਗਾ, ਫਾਇਦਾ ਲੈਣਾ ਚਾਹੀਦਾ। ਜੇ ਕੋਈ ਸਹੂਲੀਅਤ ਹੈ ਉਹਦਾ ਫਾਇਦਾ ਲੈਣਾ ਚਾਹੀਦਾ, ਕਿਉਂ ਪਿੱਛੇ ਰਹਿਣਾ ਜੀ। ਪਰ ਸਮੱਸਿਆ ਸਰ ਸਾਡੇ ਹੋਰ ਪੱਖ ਦੀ। ਮੈਂ ਹਮੇਸ਼ਾ ਕਹਿੰਦਾ, ਤੁਸੀਂ ਕੱਲ ਵੀ ਗੱਲ ਕੀਤੀ ਸੀ ਤੇ ਮੈਂ ਕਿਹਾ ਕਿ ਪੰਜਾਬ ਜਾਂ ਪੰਥ ਜਾਂ ਲੋਕ ਇਨਕਲਾਬ, ਇਹ ਸਭ ਜੀ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਤਿੱਤਰਾਂ ਨੂੰ ਜਾਲ ਦੇ ਕੋਲ ਲਿਆਉਣ ਲਈ ਚੋਗੇ ਨੇ। ਹੈ ਕੁਛ ਨਹੀਂ। ਜੇ ਕਿਸੇ ਕੋਲ ਕੋਈ ਸੱਚੀਓ ਕੋਈ ਕਦੇ ਪੰਜਾਬ ਲਈ ਹਮਦਰਦੀ ਹੋਏਗੀ ਨਾ, ਪੰਜਾਬ ਲਈ ਜਜ਼ਬਾਤ ਹੋਣਗੇ, ਤਾਂ ਉਹ ਇਹਨਾਂ ਚੀਜ਼ਾਂ ਤੇ ਜ਼ਰੂਰ ਕੰਮ ਕਰੇ, ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਸਹੂਲਤਾਂ ਮਾਨਣ ਜੋਗੀਆਂ ਰਹਿ ਜਾਣ। ਅਸੀਂ ਨਹੀਂ ਤੇ ਕੁਝ ਦਹਾਕਿਆਂ ਚ ਸਭ ਕੁਝ ਖਤਮ ਕਰ ਦੇ। ਤਾਂ ਕੀ ਐਸਾ ਵਾਜਬ ਹੈ ਕਿ ਅਸੀਂ ਫਿਰ ਪੰਜਾਬ ਪੱਖੀ ਹਾਂ? ਜੇ ਅਸੀਂ ਅੱਜ ਦਾ, ਜੇ ਮੈਂ ਆਪਦਾ ਹੀ ਸੋਚਦਾ ਪ੍ਰਵੀਨ ਜੀ, ਉੱਥੇ ਹਾਤੇ ਚ ਬਹਿ ਕੇ ਇੱਕ ਵਿਸਕੀ ਲੈ ਲੈਣਾ ਆ, 5-7 ਨਾਲ ਮੈਂ ਲਫੰਗੇ ਬਹਾ ਲਾਵਾਂ ਸ਼ਾਮ ਨੂੰ, ਤੇ 5-4 ਮੁਰਗੇ ਪਾੜ ਕੇ ਤੇ ਘਰੇ ਮੈਂ ਖਾਲੀ ਜੇਬ ਲਈ ਆ ਜਾਵਾਂ, ਤੇ ਮੈਂ ਉੱਥੇ ਸੱਤ ਚ ਕਵਾਂ ਕਿ ਮੈਂ ਤੇ ਬੜਾ ਪਰਿਵਾਰ ਪ੍ਰਸਤ ਆ, ਤੇ ਮੈਨੂੰ ਕੋਈ ਡਾਂਗਾ ਵਾਲਾ ਹੀ ਹੈ ਨਹੀਂ, ਉਥੋਂ ਬੁੱਢਾ ਕੋਈ ਖੁੰਡਾ ਮਾਰੇ ਮੇਰੇ ਬੌਰਾਂ ਚ ਕਿ ਕਿਹੜਾ ਤੂੰ ਪਰਿਵਾਰ ਪ੍ਰਸਤ ਹੈ ਬਈ, ਘਰੇ ਤੇ ਤੂੰ ਦੁੱਖ ਹੀ ਨਹੀਂ ਦਿੰਦਾ, ਕੋਈ ਤੇਰੀ ਸੇਵਿੰਗ ਨਹੀਂ ਹੈ, ਗਾਂ ਆਉਣ ਵਾਲੀਆਂ ਪੀੜ੍ਹੀਆਂ ਤੇਰੀਆਂ ਪੜ੍ਹ ਲਿਖ ਨਹੀਂ ਸਕਦੀਆਂ। ਤਾਂ ਮਤਲਬ ਫਿਰ ਮੇਰੀ ਪਰਿਵਾਰ ਪ੍ਰਸਤੀ ਕਾਹਦੀ ਹੈ? ਸੋ ਇਸ ਕਰਕੇ ਮੈਂ ਕਹਿੰਦਾ ਹੁੰਦਾ, ਮੈਂ ਸਾਰੇ ਹੀ ਇਹ ਗੱਲਾਂ ਮੈਂ ਮੂੰਹ ਤੇ ਵੀ ਕਹਿ ਦਿੰਦਾ ਹੁੰਦਾ, ਆਫ ਦੀ ਰਿਕਾਰਡ ਨੇਤਾ ਜਿਹੜੇ ਮੇਰੇ ਕੋਲ ਕਹਿੰਦੇ ਆ। ਤਾਂ ਗੱਲ ਇਹ ਹੈ ਕਿ ਬਈ ਹੁਣ ਤੁਸੀਂ ਇਹ ਦੇਖੋ, ਇਹ ਇੱਕ ਤਰ੍ਹਾਂ ਨਾਲ ਸਹੂਲੀਅਤ ਹੈ ਖੇਤੀਬਾੜੀ ਸੈਕਟਰ ਚ, ਤਾਂ ਹੋ ਕੀ ਰਿਹਾ, ਚੱਲ ਕੀ ਰਿਹਾ ਕਿ ਜੇ ਆਪਾਂ ਦੇਖੀਏ ਸੂਬੇ ਚ 55,574 ਕਿਸਾਨਾਂ ਵੱਲ 3,000 ਕਰੋੜ ਦਾ ਬਕਾਇਆ ਹੈ ਜੀ, ਕੱਲਾ ਖੇਤੀਬਾੜੀ ਵਿਕਾਸ ਬੈਂਕ ਦਾ। ਠੀਕ ਹੈ ਜੀ, ਉਹਦੇ ਵਿੱਚ 232 ਕਿਸਾਨਾਂ ਵੱਲ ਹੀ ਬਹੁਤ ਵੱਡੀ ਰਕਮ ਹੈ ਸਰ, 1298 ਲੱਖ ਰੁਪਏ ਦੀ। ਤੁਸੀਂ ਮਤਲਬ ਕਿ 232 ਕਿਸਾਨਾਂ ਦੀ ਲਿਮਟ ਹੈ। ਤੇ ਸਭ ਤੋਂ ਵੱਡੀ ਗੱਲ ਹੋਰ ਹੈ ਜੀ, ਇੱਕ ਜੀ, ਹੈਲੋ, ਹਾਂਜੀ ਹਾਂਜੀ ਸੁਣੀ ਜਾਣਾ ਮਿੰਟੂ ਜੀ, ਹਾਂਜੀ ਹਾਂਜੀ, ਮੈਂ ਕਿਹਾ ਜੀ ਇਸ ਤੋਂ ਵੀ ਵੱਡੀ ਗੱਲ ਪ੍ਰਵੀਨ ਜੀ ਇੱਕ ਹੋਰ ਵੀ ਆ, ਹਾਂਜੀ ਹਾਂਜੀ, ਕਿ ਚਲੋ ਇਹ ਤਾਂ ਬਕਾਇਆ ਪਿਆ, ਜਿਵੇਂ ਆਪਾਂ ਮੋਟੇ 20 ਏਕੜ ਤੱਕ ਦੇ 232 ਕਿਸਾਨ ਆ, 20 ਏਕੜ ਵਾਲਾ, ਹੁਣ 20 ਏਕੜ ਵਾਲੇ ਨੂੰ ਪੰਜਾਬ ਚ ਆਪਾਂ ਚੰਗਾ ਭਲਾ ਕਿਸਾਨ ਗਿਣਦੇ ਹਾਂ, 20 ਤੋਂ ਥੱਲੇ ਵਾਲਾ ਤਾਂ ਚਲੋ ਠੀਕ ਹੈ, ਦਰਮਿਆਨਾ ਵੀ ਨਹੀਂ, ਥੋੜਾ ਜਿਹਾ ਮਜ਼ਬੂਤ ਦਰਮਿਆਨਾ ਕਹਿ ਲਓ, ਤੇ 10 ਤੋਂ ਥੱਲੇ ਵਾਲੇ ਨੂੰ ਆਪਾਂ ਦਰਮਿਆਨਾ, ਤੇ 5 ਤੋਂ ਆਪਾਂ ਬਿਲਕੁਲ 5-2.5 ਵਾਲੇ ਨੂੰ ਛੋਟਾ ਜਿਹਾ ਬਿਲਕੁਲ ਹੀ ਅਤੀ ਛੋਟਾ ਮੰਨਦੇ ਆ। ਆਹੀ ਆਪਣੇ ਪੈਮਾਨੇ।
ਹੁਣ 20-25 ਕਿੱਲੇ ਜ਼ਮੀਨ ਵਾਲੇ ਵੀ 232 ਕਿਸਾਨ 1298 ਲਗਭਗ 1300 ਲੱਖ ਰੁਪਈਆ ਨੱਪ ਕੇ ਬੈਠੇ ਉਹ ਅੱਛਾ ਦੇ ਦਿੱਤੇ। ਹਾਂਜੀ, ਤੋ ਇਸ ਕਰਕੇ ਖੇਤੀਬਾੜੀ ਵਿਕਾਸ ਬੈਂਕ ਹੈ ਜਿਹੜਾ, ਉਹ ਵਿਚਾਰਾ ਹੁਣ ਜੂਝ ਰਿਹਾ ਹੈ, ਸਮੱਸਿਆਵਾਂ ਨਾਲ ਜੂਝ ਰਿਹਾ, ਕਿਉਂਕਿ ਇਹਦੇ ਵਿੱਚ ਜੇ ਤੁਸੀਂ ਦੇਖੋਗੇ 1444 ਕਰੋੜ ਰੁਪਏ ਤਾਂ ਮੂਲ ਦਾ ਹੈ, ਤਾਂ ਬਾਕੀ ਇਹਦਾ ਮਤਲਬ ਕੀ ਹੈ ਕਿ ਵਿਆਜ ਹੈ, ਵਿਆਜ ਹੋ ਗਿਆ। ਹੁਣ ਇਹ ਕਿਉਂ ਹੈ, ਇਹਦਾ ਮੈਂ ਤੁਹਾਨੂੰ ਦੱਸਦਾ ਕਾਰਨ। ਜੀ ਕਿਉਂ? ਕਿਉਂਕਿ ਸਾਡੇ ਨੇਤਾ, ਮੈਂ ਤਾਂ ਹੀ ਗੱਲ ਚ ਕਿਹਾ ਕਿ ਇਹ ਲੋਕ ਸਿਰਫ ਵੋਟ ਮੁਖੀ ਸੋਚ ਰੱਖਦੇ ਆ, ਵਿਕਾਸ ਮੁਖੀ ਸੋਚ ਨਹੀਂ, ਆਉਣ ਵਾਲੀਆਂ ਪੀੜ੍ਹੀਆਂ ਮੁਖੀ ਸੋਚ ਨਹੀਂ ਰੱਖਦੇ। ਇਹਨਾਂ ਲੋਕਾਂ ਨੇ ਲੋਕਾਂ ਨੂੰ ਇੱਕ ਝਾਕ ਦਿੱਤੀ ਆ ਕਿ ਕਰਜ਼ਾ ਮਾਫ ਹੋ ਜਾਣਾ। ਹਲੋ ਮੇਰਾ ਭਰਾ ਹੀ ਆ, ਮੈਂ ਗੱਲ ਕਰਨ ਲੱਗਾ ਨਹੀਂ ਜੱਕਦਾ ਹੁੰਦਾ, ਉਹ ਪਰਵਾਹ ਨਹੀਂ ਕਰਦਾ, ਕਹਿੰਦਾ ਸਰਕਾਰ ਜਦੋਂ ਆਏਗੀ ਸਭ ਕੁਝ ਮੇਰਾ ਮਾਫ ਹੋ ਜਾਣਾ, ਨਹੀਂ ਦਿੰਦਾ ਕਿਸੇ ਦਾ। ਬਈ ਇਹ ਮਾਈਂਡਸੈਟ ਹੈ, ਮਾਈਂਡਸੈਟ ਹੈ ਸਾਰਿਆਂ ਦੀ ਬਣ ਚੁੱਕਾ, ਇਹ ਮਾਈਂਡਸੈਟ ਹੈ। 20 ਕਿੱਲਿਆਂ ਵਾਲਾ ਵੀ ਝਾਕ ਲਾ ਕੇ ਬਹਿੰਦਾ ਕਿ ਇਹਦੇ ਚੋਂ ਇੱਕ ਹੀ ਹਿੱਸਾ ਤੇ ਚਲੋ ਜਦੋਂ ਸਰਕਾਰ ਬਦਲੇਗੀ ਮਾਫ ਹੋ ਜਾਏਗਾ। ਤਾਂ ਅਸੀਂ ਨੁਕਸਾਨ ਕਿਸ ਦਾ ਕਰ ਰਹੇ ਹਾਂ? ਇਹ ਪੈਸਾ ਤਾਂ ਖੇਤੀਬਾੜੀ ਵਾਸਤੇ ਹੈ। ਸੋ ਇਸ ਵੇਲੇ ਇਹਦੇ ਹਾਲਾਤ ਵੀ ਜਿਹੜੇ ਆ, ਉਹ ਜਿਵੇਂ ਗਾਣਾ ਹੈ ਤੇਰੇ ਪਿਆਰ ਚ ਹਾਲਾਤ ਸਾਡੇ ਬਣ ਗਏ ਨੇ ਜੰਮੂ ਕਸ਼ਮੀਰ ਵਰਗੇ, ਤਾਂ ਇਸ ਬੈਂਕ ਦੇ ਹਾਲਾਤ ਵੀ ਜਿਹੜੇ ਆ ਉਹ ਕੋਈ ਇਹ ਤੋਂ ਕਹਿ ਲਓ ਕਿ ਸੁਖਦ ਨਹੀਂ ਹੈਗੇ, ਥੋੜੇ ਉਹ ਵੀ ਸੰਕਟਮਈ ਹੈ ਜੀ। ਜੀ ਤੇ ਮੈਨੂੰ ਜੀ ਅਗਲੀ ਖਬਰ ਦੇ ਵੱਲ ਵਧੀਆ ਤੇ ਗੱਲ ਕਰੀਏ ਆਪਾਂ ਪੰਜਾਬ ਸਰਕਾਰ ਦੀ ਨਲਾਇਕੀ ਦੀ। ਕਹਿੰਦੇ ਪੰਜਾਬ ਸਰਕਾਰ ਦੀ ਇੱਕ ਹੋਰ ਨਲਾਇਕੀ ਸਾਹਮਣੇ ਆਈ ਹੈ ਜੀ। ਹਾਂਜੀ, ਦੇਖੋ ਗੱਲ ਕੀ ਹੈ ਕਿ ਆਪਾਂ ਜੇ ਸਵੇਰ ਤੋਂ ਲੈ ਕੇ ਸ਼ਾਮ ਤੱਕ, ਰਾਤ ਤੱਕ ਦੇਖੀਏ ਤਾਂ ਬਹੁਤ ਸਾਰੀਆਂ ਚੀਜ਼ਾਂ ਵਸਤਾਂ ਅਸੀਂ ਖਰੀਦਦੇ ਹਾਂ। ਜੀ ਜੀ। ਤਾਂ ਉਸ ਖਰੀਦਦਾਰੀ ਦੇ ਵਿੱਚ ਸਾਡੇ ਕੁਝ ਅਧਿਕਾਰ ਜਿਹੜੇ ਆ ਉਹ ਸੁਰੱਖਿਅਤ ਕੀਤੇ ਹੋਏ ਨੇ ਕਾਨੂੰਨੀ ਤੌਰ ਤੇ। ਪਰ ਕਮਾਲ ਦੀ ਗੱਲ ਆ ਕਿ ਜੋ ਕੰਜ਼ਿਊਮਰ ਕਮਿਸ਼ਨ ਕਹਿ ਲਓ ਜਿਹੜੇ ਹੁੰਦੇ ਆ, ਉਪਭੋਗਤਾ ਫੋਰਮ ਕਹਿ ਲਓ, ਸਾਡੇ ਇੱਥੇ ਹੁੰਦੇ ਕੰਜ਼ਿਊਮਰ ਫੋਰਮ ਬਣਦੇ, ਕੰਜ਼ਿਊਮਰ ਕੋਰਟ ਵੀ ਕਹਿ ਦਿੰਦੇ ਨੇ, ਮੁਕੱਦਮਾ ਜਿੱਥੇ ਚੱਲਦਾ ਤਾਂ ਫੋਰਮ ਹੁੰਦੇ ਨੇ। ਤਾਂ ਕਮਾਲ ਇਸ ਗੱਲ ਦੀ ਆ ਕਿ 3 ਜ਼ਿਲ੍ਹੇ ਐਸੇ ਆ, ਮਲੇਰਕੋਟਲਾ, ਫਾਜ਼ਿਲਕਾ ਤੇ ਪਠਾਨਕੋਟ। ਜੀ ਹੁਣ ਮਲੇਰਕੋਟਲਾ ਤੇ ਮੰਨਿਆ ਚਲੋ ਨਵਾਂ ਬਣਿਆ, ਫਾਜ਼ਿਲਕਾ ਤੇ ਪਠਾਨਕੋਟ ਤੇ ਬੜੇ ਪੁਰਾਣੇ ਨੇ ਨਾ। ਫਾਜ਼ਿਲਕਾ ਨੂੰ ਕਾਫੀ ਸਾਲ ਹੋ ਗਏ, ਪਠਾਨਕੋਟ ਤਾਂ ਮਤਲਬ ਕਿ ਇੱਥੇ ਅਜੇ ਤੱਕ ਤੁਸੀਂ ਦੇਖੋ ਨਾ ਕੋਈ ਇਹਨਾਂ ਦੀ ਇਮਾਰਤ ਆ, ਨਾ ਕੋਈ ਬੁਨਿਆਦੀ ਢਾਂਚਾ, ਕੋਈ ਲੈਣਾ ਦੇਣਾ ਹੀ ਨਹੀਂ ਹੈ, ਬੁਨਿਆਦੀ ਢਾਂਚਾ ਹੀ ਨਹੀਂ ਹੈ ਜੀ। ਤਾਂ ਫਿਰ ਜਿੱਥੇ ਬੁਨਿਆਦੀ ਢਾਂਚਾ ਹੀ ਨਹੀਂ ਹੈ, ਉੱਥੇ ਅਵੇਅਰਨੈਸ ਇਲਾਕੇ 'ਚ ਕਿਹੋ ਜਿਹੀ ਹੋਏਗੀ? ਤੇ ਉੱਥੇ ਜਿਹੜੇ ਗਾਹਕ ਦੇ ਕੰਜ਼ਿਊਮਰ ਮਤਲਬ ਕਿ ਗਾਹਕ ਹੈ ਨਾ, ਉਹਦੇ ਵਾਸਤੇ ਇੱਕ ਫੋਰਮ ਹੈ। ਫਰਜ਼ ਕਰੋ ਮੈਂ ਇੱਕ ਮੋਬਾਈਲ ਲਿਆ, ਮੋਬਾਈਲ ਦੇਣ ਵਾਲੇ ਨੇ ਮੈਨੂੰ ਕਿਹਾ ਕਿ ਵੀਰੇ 1 ਸਾਲ ਦੀ ਆਪਣੀ ਗਾਰੰਟੀ ਹੈ। ਉਹਦੇ 'ਚ ਕੋਈ ਨੁਕਸ ਪੈ ਗਿਆ ਤੇ ਮੈਂ ਉਸ ਦੁਕਾਨਦਾਰ ਕੋਲ ਗਿਆ ਕਿ ਬਾਈ ਜੀ ਤੁਸੀਂ ਕਿਹਾ ਸੀਗਾ ਯਾਰ ਵੀਰੇ ਤੇ ਇਹਦੀ ਤੇ ਬੈਟਰੀ ਫੁੱਲ ਗਈ ਆ, ਤਾਂ ਉਹ ਕਹੇਗਾ ਕਿ ਮੈਂ ਤੈਨੂੰ ਬੈਟਰੀ ਦਾ ਕੋਈ ਲਿਖ ਕੇ ਨਹੀਂ ਦਿੱਤਾ ਸੀ ਸਪੈਸੀਫਿਕ, ਬੈਟਰੀ ਦੀ ਕੋਈ ਗਾਰੰਟੀ ਨਹੀਂ। ਹੁਣ ਮੈਂ ਕਹਿ ਰਿਹਾ ਕਿ ਯਾਰ ਜਦ ਤੂੰ ਮੈਨੂੰ ਕਿਹਾ ਕਿ ਸਾਲ ਦੀ ਫੁੱਲ ਗਾਰੰਟੀ ਹੈ, ਜੀ ਰੌਲਾ ਮੇਰਾ ਪੈ ਗਿਆ ਨਾ, ਡਿਸਪਿਊਟ ਪੈ ਗਿਆ। ਹੁਣ ਜਾਂ ਤੇ ਮੇਰੇ ਕੋਲ ਕਿਸਾਨ ਯੂਨੀਅਨ ਵਾਲਾ ਕੋਈ ਚੰਗਾ ਮੇਰਾ ਚਾਚਾ ਤਾਇਆ ਨੇਤਾ ਹੋਵੇ, ਫਿਰ ਤਾਂ ਲੈ ਲੂੰਗਾ, ਤੇ ਜਾਂ ਫਿਰ ਮੇਰੇ ਕੋਲ ਕੀ ਹੈ ਕਿ ਮੈਂ ਲੜਾਈ ਲੜਾ ਆਪਣੇ ਪੱਧਰ ਤੇ। ਤਾਂ ਉਸ ਸੂਰਤ 'ਚ ਕੀ ਹੈ ਕਿ ਮੈਂ ਸਿੱਧਾ ਥਾਣੇ ਨਹੀਂ ਜਾ ਸਕਦਾ ਸਰ, ਮੇਰੇ ਕੋਲ ਬਿੱਲ ਹੈ। ਤਾਂ ਮੈਂ ਜੋ ਇਸ ਤਰ੍ਹਾਂ ਦੇ ਪਲੇਟਫਾਰਮ ਨੇ, ਕੰਜ਼ਿਊਮਰ ਫੋਰਮ ਹੈ ਜਾਂ ਪੋਰਟਲ ਹੁੰਦਾ ਇੱਕ ਗਾਹਕ ਸੇਵਾ ਵਾਸਤੇ, ਤਾਂ ਉੱਥੇ ਹੀ ਲੜਾਈ ਲੜ ਸਕਦਾ। ਤਾਂ ਜਿੱਥੇ ਹੁਣ ਢਾਂਚਾ ਹੀ ਨਹੀਂ ਜਿਸ ਜ਼ਿਲ੍ਹੇ 'ਚ, ਉੱਥੇ ਕੌਣ ਅਵੇਅਰ ਆ ਤੇ ਕੌਣ ਉੱਥੇ ਜਾ ਕੇ ਲੜਾਈ ਲੜੂਗਾ? ਸਭ ਇਹੋ ਜਿਹਾ ਹਾਲ ਆ ਬਸੀ ਪਠਾਣਾ ਦੇ ਵਿੱਚ। ਜੱਜ ਜਿਹੜਾ ਉਹ ਅਦਾਲਤ ਤੇ ਇੱਕ ਤਰ੍ਹਾਂ ਨਾਲ ਐਸੀ ਹਾਲਤ ਬਣੀ ਪਈ, ਆਰਜੀ ਇਮਾਰਤ ਦੇ ਥੱਲੇ ਬੜੀ ਖਸਤਾ ਹਾਲਤ। ਤੇ ਜਿਹੜਾ ਐਸਡੀਐਮ ਉਹ ਇੱਕ ਵਧੀਆ ਰੰਗੀਨ ਮਾਹੌਲ 'ਚ ਰਹਿੰਦਾ। ਹਾਈ ਕੋਰਟ ਨੇ ਆਖਿਆ ਕਿ ਬਈ ਇਹਨਾਂ ਦਾ ਕਿਉਂ ਨਾ ਆਪਾਂ, ਇਹ ਜਿਹੜੇ ਤੁਹਾਡੇ ਅਫਸਰ ਆ ਪ੍ਰਸ਼ਾਸਕੀ ਅਫਸਰ, ਕਿਉਂ ਨਾ ਇਹਨਾਂ ਦਾ ਵੀ ਆਪਾਂ ਪਿੱਪਲ ਥੱਲੇ ਮੰਜਾ ਢਾ ਦਈਏ ਜੀ। ਵਧੀਆ ਨਾ, ਨਾਲੇ ਬੁੱਧ ਨੂੰ ਗਿਆਨ ਵੀ ਉੱਥੋਂ ਪ੍ਰਾਪਤ ਹੋਇਆ ਸੀ, ਕੁਛ ਗਿਆਨ ਦੀ ਪ੍ਰਾਪਤੀ ਵੀ ਹੋ ਸਕਦੀ ਹੈ। ਵੀ ਜੱਜਾਂ ਲਈ ਤੁਸੀਂ ਯਾਰ ਅਦਾਲਤਾਂ ਹੀ ਨਹੀਂ ਬਣਾ ਕੇ ਦੇ ਰਹੇ। ਇਸ ਵੇਲੇ ਇਹ ਹਾਲਾਤ ਨੇ ਜੀ। ਪਰ ਗੱਲਾਂ ਹੁੰਦੇ ਨਾ ਕਿ
ਆਪੇ ਮੈਂ ਰੱਜੀ ਪੂਜੀ ਤੇ ਆਪੇ ਮੇਰੇ ਬੱਚੇ ਜੀਣ। ਜੀ ਜੇ ਇਹਨਾਂ ਨੂੰ ਮਾੜਾ ਜਿਹਾ ਛੇੜ ਕੇ ਦੇਖ ਲਓ, ਸਟਾਰਟ ਸਲਫ ਤੇ ਹੱਥ ਰੱਖ ਕੇ ਦੇਖੋ, ਐਸੇ ਸਟਾਰਟ ਹੁੰਦੇ ਨੇ, ਅਸੀਂ ਆਹ ਕਰ ਦਿੱਤਾ, ਅਸੀਂ ਉਹ ਕਰ ਦਿੱਤਾ, ਅਸੀਂ ਇਹ ਹੈ ਜੀ 1 ਨੰਬਰ ਹੈ ਜੀ 2 ਨੰਬਰ ਹੈ। ਮਤਲਬ ਕਿ ਇਹ ਸਾਰੀਆਂ ਕਹਾਣੀਆਂ ਨੇ, ਪਰ ਜੇ ਆਪਾਂ ਦੇਖੀਏ ਤਾਂ ਬੁਨਿਆਦੀ ਢਾਂਚੇ ਤੇ ਵੀ ਜੇ ਆਪਾਂ ਇਸ ਤਰ੍ਹਾਂ ਦੇ ਦੇਖਦੇ ਹਾਂ, ਨੁਕਸ ਦੇਖਦੇ ਹਾਂ, ਤਾਂ ਮੇਰੇ ਖਿਆਲ ਦੇ ਨਾਲ ਮਾੜੀ ਹਾਲਤ ਹੀ ਹੈ, ਕੋਈ ਚੰਗੀ ਹਾਲਤ ਨਹੀਂ ਹੈਗੀ ਸਾਡੀ ਜੀ। ਜੀ। ਤੇ ਮਿੰਟੂ ਜੀ, ਗੱਲ ਕਰੀਏ ਪੰਜਾਬ ਦੇ ਸਟੂਡੈਂਟਾਂ ਦੀ, ਪੰਜਾਬ ਦੇ ਵਿਦਿਆਰਥੀਆਂ ਦੀ। ਪੰਜਾਬ ਦੇ ਵਿਦਿਆਰਥੀ ਕਹਿੰਦੇ ਹੁਣ ਨਸ਼ੇ ਦੇ ਪਾਠ ਪੜ੍ਹਨਗੇ ਜੀ। ਚਲੋ ਇਹ ਤੇ ਗੱਲ ਵਧੀਆ ਜੀ। ਹੂੰ। ਅਸਲ 'ਚ ਇਹ ਜਿਹੜੀ ਅਵੇਅਰਨੈਸ ਹੈ ਵਧੀਆ ਹੈ। ਤਾਂ ਮਤਲਬ ਕਿ ਇਹਨਾਂ ਨੇ ਨਵੀਂ ਨੀਤੀ ਜਿਹੜੀ ਲਿਆਉਣੀ ਹੈ, ਮੇਰੇ ਖਿਆਲ ਦੇ ਨਾਲ ਇਹ ਉਹਦਾ ਹਿੱਸਾ ਹੀ ਆਪਾਂ ਸਮਝ ਸਕਦੇ ਹਾਂ। ਨਵੇਂ ਵਿਦਿਅਕ ਸੈਸ਼ਨ 25-26 ਦੇ ਵਿੱਚ ਵਿਦਿਆਰਥੀਆਂ ਲਈ ਸਕੂਲਾਂ ਵਿੱਚ ਨਸ਼ਿਆਂ ਤੋਂ ਦੂਰ ਰਹਿਣ ਵਾਸਤੇ ਸਿਲੇਬਸ 'ਚ ਇਹ ਜਿਹੜੇ ਸਬਕ, ਇਹ ਜਿਹੜੇ ਪਾਠ ਸ਼ਾਮਲ ਕੀਤੇ ਜਾਣਗੇ, ਤਾਂ ਮੇਰੇ ਖਿਆਲ ਦੇ ਨਾਲ ਸਵਾਗਤਯੋਗ ਆ। ਕਿਉਂਕਿ ਮੇਰਾ ਮੰਨਣਾ ਇਹ ਆ, ਪਰਸੋਂ ਵੀ ਕੋਈ ਸੀਨੀਅਰ ਪੱਤਰਕਾਰ ਮੇਰੇ ਕੋਲ ਆਇਆ ਤੇ ਕੁਝ ਚੀਜ਼ਾਂ ਤੇ ਮੈਂ ਅਸਹਿਮਤ ਸੀਗਾ, ਤੇ ਉਹ ਮੈਂ ਉਹਨਾਂ ਨੂੰ ਆਹੀ ਦਲੀਲ ਦਿੱਤੀ ਸੀਗੀ ਕਿ ਜਿਹੜੇ ਬਈ ਆ ਹੁਣ ਪਏ ਹੋਏ ਆ ਨਾ, ਤੁਸੀਂ ਇਹਨਾਂ ਨੂੰ 100 ਚੋਂ 100 ਨੂੰ ਨਹੀਂ ਮੋੜ ਸਕਦੇ। ਇਹ ਮੇਰਾ ਆਪਦਾ ਨਿਚੋੜ ਹੈ ਜੀ। ਤਾਂ ਹਾਂ, ਤੁਸੀਂ ਆਉਣ ਵਾਲੇ 100 ਚੋਂ 99 ਨੂੰ ਬਚਾ ਜ਼ਰੂਰ ਸਕਦੇ। ਇਹ 100 ਚੋਂ 100 ਨਹੀਂ ਬਚਦਾ, ਇਹ ਤੇ 100 ਚੋਂ 5 10 ਕਰਮਾਂ ਵਾਲੇ ਬਚ ਜਾਣ ਤਾਂ ਬਿਹਤਰ ਆ। 10 ਬਚ ਜਾਣ, 20 ਬਚ ਜਾਣ, ਉਹ ਸਾਡੀ ਪ੍ਰਾਪਤੀ ਹੈ, ਉਹ ਸਾਡੀਆਂ ਨੀਤੀਆਂ ਦੇ ਨਤੀਜੇ ਹੋ ਸਕਦੇ ਆ। ਸਾਡੇ ਯਤਨ ਤਰੱਦਦ ਜਿਹੜੇ ਆ ਉਹ ਫਲ ਫੁੱਲ ਸਕਦੇ ਆ। ਪਰ ਆਉਣ ਵਾਲੇ 100 ਚ ਤੁਸੀਂ 99 ਬਚਾ ਸਕਦੇ ਹੋ, ਜੇ ਕੰਮ ਠੀਕ ਢੰਗ ਨਾਲ ਆਪਣੇ ਘਰ ਚ ਕਰੋ, ਆਪਣੇ ਸਕੂਲ ਚ ਕਰੋ। ਇਸ ਕਰਕੇ ਮੈਂ ਇਸ ਕਦਮ ਦਾ ਸਵਾਗਤ ਚੁੱਕਾਂਗਾ ਜੀ। ਇਸ ਚੁੱਕੇ ਹੋਏ ਕਦਮ ਦਾ ਸਵਾਗਤ ਕਰਾਂਗਾ, ਤਾਂ ਬਹੁਤ ਵਧੀਆ ਗੱਲ ਹੈ। ਇਸ ਤਰ੍ਹਾਂ ਦੀ ਅਵੇਅਰਨੈਸ ਜਿਹੜੀ ਸਕੂਲਾਂ ਚ ਬੱਚਿਆਂ ਨੂੰ ਦੇਣੀ ਚਾਹੀਦੀ ਹੈ ਜੀ। ਤੇ ਮਿੰਟੂ ਜੀ, ਜਾਂਦੇ ਜਾਂਦੇ ਇੱਕ ਜਿਹੜੀ ਖਬਰ ਆ ਉਹ ਪੰਜਾਬ ਦੀ ਸਿਆਸਤ ਦੇ ਨਾਲ ਜੁੜੀ ਆ ਰਹੀ ਆ। ਅਪੁਸ਼ਟ ਕਹਿ ਸਕਦੇ ਹਾਂ, ਹਾਲੇ ਫਿਲਹਾਲ ਉਹਦੀ ਜਿਹੜੀ ਚਰਚਾ ਜ਼ਰੂਰ ਚੱਲ ਰਹੀ ਆ। ਆਮ ਆਦਮੀ ਪਾਰਟੀ ਦੇ ਜਿਹੜੇ MLA ਨੇ ਗੋਗੀ ਦਾ, ਉਹਨਾਂ ਦੇ ਨਾਲ ਜੁੜੀ ਖਬਰ ਆ ਰਹੀ ਹੈ ਕਿ ਉਹਨਾਂ ਦੀ ਜਿਹੜੀ ਮੌਤ ਆ ਉਹ ਹੋ ਚੁੱਕੀ ਹੈ ਜੀ। ਹਾਂਜੀ ਹਾਂਜੀ ਹਾਂਜੀ। ਹੁਣ ਤੱਕ ਜਿਹੜੀ ਖਬਰ ਹੈ ਉਹ ਇਹੋ ਹੈ ਕਿ ਬੀਤੀ ਰਾਤ ਉਹਨਾਂ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਆ ਜੀ। ਠੀਕ ਹੈ ਜੀ। ਦੇਖੋ, ਗੱਲ ਇਹ ਆ ਕਿ ਮੰਦਭਾਗਾ ਹੈ, ਦੱਸਦੇ ਆ ਕਿ 11:30 ਤੋਂ 12 ਦੇ ਵਿਚਾਲੇ ਇਹ ਘਟਨਾ ਵਾਪਰੀ ਹੈ। ਹੁਣ ਪ੍ਰਵੀਨ ਜੀ ਦੇਖੋ, ਗੋਗੀ ਕੋਈ ਨਿਆਣੇ ਤੇ ਹੈ ਨਹੀਂ ਸੀਗੇ, ਸਿਆਣੇ ਨੇ, ਕਬੀਲਦਾਰ ਨੇ। ਠੀਕ ਹੈ, ਰਾਜਨੀਤੀ ਚ ਆਪਾਂ ਬਥੇਰਾ ਕੁਛ ਦੇਖਦੇ ਹਾਂ, ਪਰ ਜਦੋਂ ਬੰਦਾ ਤੁਰ ਜਾਂਦਾ ਹੈ ਜਾਂ ਸੱਤਾ ਤੋਂ ਬਾਹਰ ਹੋ ਜਾਂਦਾ, ਮੇਰਾ ਥੋੜਾ ਜਿਹਾ ਨਜ਼ਰੀਆ ਉਹਦੇ ਪ੍ਰਤੀ ਬਦਲ ਜਾਂਦਾ। ਜੀ ਜੀ। ਪਤਾ ਨਹੀਂ, ਮੇਰੇ ਅੰਦਰ ਦੀ ਕਹਾਣੀ ਆ ਕਿ ਠੀਕ ਹੈ, ਜਿੱਦਾਂ ਮਰਜ਼ੀ ਹੈ, ਪਹਿਲਾਂ ਆਲੋਚਨਾ ਇਹਨਾਂ ਦੀ ਬਥੇਰੀ ਮੈਂ ਕੀਤੀ ਹੋਈ ਆ। ਪਰ ਹੁਣ ਜੋ ਗੱਲ ਆਫੀਸ਼ੀਅਲੀ ਮੈਂ ਸੁਣੀ ਆ, ਜਿਹੜੇ ਉੱਥੇ ਸ਼ਾਇਦ ACP ਆਏ ਆ ਕਿ CP ਸਾਹਿਬ ਸੀ, ਇਹ ACP, ਕਿਉਂਕਿ CP ਤੇ ਉੱਥੇ ਚਾਹਲ ਸਾਹਿਬ ਸੀ, ਇਹ ਤੇਜਾ ਸਾਹਿਬ ਸੀਗੇ, ACP ਹੋਣੇ ਆ। ਤਾਂ ਗੱਲ ਇਹ ਆ ਕਿ ਇਹਨਾਂ ਦਾ ਮੈਂ ਸਟੇਟਮੈਂਟ ਰਾਤ ਦਾ ਸੁਣਿਆ। ਠੀਕ ਹੈ ਜੀ। ਰਾਤ 2 ਵਜੇ ਮੈਨੂੰ ਕਾਲਾਂ ਆਈਆਂ ਹੋਈਆਂ ਸੀ, ਮੇਰੇ ਦੋਸਤ ਦੀਆਂ, ਪੱਤਰਕਾਰ ਦੀਆਂ, ਬਹੁਤ ਪੁਰਾਣੇ, ਅਸੀਂ ਅਖਬਾਰ 'ਚ ਕੰਮ ਕਰਦੇ ਰਹੇ ਹਾਂ। ਮੈਂ ਕਿਹਾ ਰਾਤ ਨੂੰ 2 ਵਜੇ ਇਹਨੇ ਕਾਲਾਂ ਕਿਉਂ ਕੀਤੀਆਂ? ਤਾਂ ਜਦ ਮੈਂ ਉਹਦਾ WhatsApp ਮੈਸੇਜ ਚੈੱਕ ਕੀਤਾ, ਮੈਸੇਜ ਆਇਆ ਪਿਆ ਸੀਗਾ, ਤਾਂ ਫਿਰ ਮੈਨੂੰ ਪਤਾ ਲੱਗਿਆ। ਤਾਂ ਫਿਰ ਮੈਂ ਮਤਲਬ ਕਿ ਉਹਦੇ ਤੋਂ ਬਾਈਟ ਮੰਗਾਈ ਵੀ ਕੋਈ ਆਫੀਸ਼ੀਅਲੀ ਬਾਈਟ ਸਾਨੂੰ ਦਿੱਤੀ ਜਾਵੇ ਕਿਰਪਾ ਕਰਕੇ। ਤਾਂ ਆਫੀਸ਼ੀਅਲੀ ਜਿਹੜੀ ਬਾਈਟ ਸੀਗੀ ਤੇਜਾ ਸਾਹਿਬ ਦੀ, ਕੋਈ ਆਫੀਸਰ ਨੇ ਉਹ। ਠੀਕ ਹੈ ਜੀ। ਤਾਂ ਉਹਨਾਂ ਨੇ ਕਿਹਾ ਕਿ ਜੋ ਵਾਈਫ ਨੇ, ਯਾਨੀ ਗੋਗੀ ਸਾਹਿਬ ਦੇ ਵਾਈਫ ਨੇ, ਵੀ ਉਹਨਾਂ ਦੀ ਮੁੱਢਲੀ ਸਟੇਟਮੈਂਟ ਇਹ ਆ ਕਿ ਕਿਸੇ ਸਮਾਗਮ ਤੋਂ ਆਏ ਸਨ, ਮਤਲਬ ਕਿ ਘਰੇ ਆਏ, ਉਸ ਤੋਂ ਬਾਅਦ ਖਾਣਾ ਵਾਣਾ ਖਾਧਾ। ਤਾਂ ਉਹ ਕਹਿੰਦੇ ਆ ਕਿ ਆਪਣੇ ਵੈਪਨ ਦੀ ਇਹ ਸਫਾਈ ਕਰਨੀ ਸਟਾਰਟ ਕਰਦੇ ਆ। ਤਾਂ ਉਸ ਤੋਂ ਬਾਅਦ ਇਹ ਕਹਿ ਲਓ ਕਿ ਹਾਦਸਨ ਗੋਲੀ ਚੱਲਦੀ ਹੈ, ਤੇ ਗੋਲੀ ਜਿਹੜੀ ਆ ਆਪਾਂ ਜਿਹਨੂੰ ਪੁੜਪੜੀ ਕਹਿੰਦੇ ਆ, ਕਿ ਇਧਰੋਂ ਪਾਰ ਹੋ ਜਾਂਦੀ। ਸਭ ਪ੍ਰਵੀਨ ਜੀ, ਮੈਂ ਕਿਸੇ ਦੀ ਮੌਤ ਤੇ ਕੋਈ ਤਮਾਸ਼ਾ, ਜਾਂ ਮੈਂ ਕਦੇ ਵੀ ਕਿਸੇ ਦੀ ਨਿੱਜੀ ਜ਼ਿੰਦਗੀ ਤੇ ਕੋਈ ਤਮਾਸ਼ਾ ਨਹੀਂ ਖੜਾ ਕੀਤਾ। ਮੇਰਾ 10-12 ਸਾਲ ਦਾ ਕਹਿ ਲਓ ਕਿ ਛੋਟਾ ਜਿਹਾ ਕੈਰੀਅਰ ਹੈ, ਪਰ ਵੈਪਨ ਅਸੀਂ ਵੀ ਹੱਥਾਂ 'ਚ ਬਹੁਤ ਕੱਢੇ ਆ ਜੀ। ਪਹਿਲੀ ਗੱਲ ਹੈ ਕਿ ਰਾਤ ਨੂੰ ਵੈਪਨ ਸਾਫ਼ ਕਰਨ ਦੀ ਸੋਝੀ ਮੇਰੇ ਖਿਆਲ ਦੇ ਨਾਲ ਕਿਤੇ ਹੁੰਦੀ ਨਹੀਂ ਹੈ। ਰਾਤ ਨੂੰ ਵੈਪਨ ਸਾਫ਼ ਨਹੀਂ ਕੀਤਾ ਜਾਂਦਾ, ਸੰਭਾਲਿਆ ਜਾਂਦਾ। ਦੂਜੀ ਚੀਜ਼ ਇਹ ਹੈ ਕਿ ਸਾਫ਼ ਕਰਦਿਆਂ ਗੋਲੀ ਪੁਰਪੜੀ ਤੋਂ ਇੱਕ ਪਾਸਿਓਂ ਦੂਜੇ ਪਾਸੇ ਲੰਘ ਗਈ। ਮੈਨੂੰ ਥੋੜਾ ਜਿਹਾ ਆਪਣਾ, ਮਤਲਬ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਨੂੰ ਆਪ ਦਾ ਤਜਰਬਾ ਹੈ ਜ਼ਿੰਦਗੀ ਦਾ, ਇਹ ਥੋੜਾ ਜਿਹਾ ਕਿਤੇ ਨਾ ਕਿਤੇ ਬਈ ਥੋੜਾ ਜਿਹਾ ਸਵਾਲਾਂ ਦੇ ਘੇਰੇ 'ਚ। ਮੈਂ ਨਹੀਂ ਕਹਿੰਦਾ ਕਿ ਉਹਨਾਂ ਨੂੰ, ਹੋ ਸਕਦਾ ਹੈ ਕਿ ਇਹ ਮਾਮਲਾ ਜਿਹੜਾ ਜਾਂਚ ਪੜਤਾਲ ਹੋਣੀ ਚਾਹੀਦੀ ਹੈ, ਹੋ ਸਕਦਾ ਖੁਦਕੁਸ਼ੀ ਦਾ ਵੀ ਹੋਵੇ, ਇਹ ਐਸਾ ਮੇਰਾ ਮੰਨਣਾ ਹੈ।
ਜੀ, ਜੀ। ਠੀਕ ਹੈ ਨਾ ਜੀ। ਤੋ ਮਤਲਬ ਕਿ ਜੋ ਉਹਨਾਂ ਦੀ ਸਟੇਟਮੈਂਟ ਹੈ, ਇੱਕ ਆਫੀਸਰ ਦੀ ਸਟੇਟਮੈਂਟ ਉਹਦੇ ਲਿਹਾਜ਼ ਨਾਲ ਕਹਿ ਰਿਹਾ। ਪਰ ਕਿਉਂਕਿ ਤੁਹਾਨੂੰ ਪਤਾ ਹੈ ਇੱਥੇ ਇੱਕ ਐਮਐਲਏ ਦੇ ਭਰਾ ਦੀ ਗੱਡੀ ਦਾ ਸ਼ੀਸ਼ਾ ਤੋੜਿਆ ਗਿਆ, ਹੂੰ, ਹੂੰ, ਤਾਂ ਮਤਲਬ ਕਿ ਮੇਰੇ ਕੋਲ ਮੰਨ ਵੀ ਗਿਆ, ਉਹਨੇ ਕਿਹਾ ਯਾਰ ਮੈਂ ਕੀ ਹਾਈਲਾਈਟ ਕਰਾਂ, ਹੂੰ। ਮੇਰੀ ਬਦਨਾਮੀ। ਤਾਂ ਮਤਲਬ ਆ ਪਿੱਛੇ ਜੇ ਚੋਣਾਂ ਲੰਘੀਆਂ, ਜੀ, ਮੇਰੇ ਜੀ। ਨਾਲ ਗੱਲ ਹੋਈ ਖੁਦ, ਮੈਂ ਉਹ ਨਾਂ ਨਹੀਂ ਲਊਂਗਾ ਕਿਉਂਕਿ ਵਿਸ਼ਵਾਸ ਹੁੰਦਾ ਹੈ ਜੀ। ਹੂੰ, ਹੂੰ। ਆਲੋਚਨਾ ਆਪਦੀ ਜਗ੍ਹਾ, ਯਕੀਨ ਆਪਦੀ ਜਗ੍ਹਾ ਹੁੰਦੇ ਨੇ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਸਾਰੀਆਂ ਚੀਜ਼ਾਂ ਥੋੜੀਆਂ ਜਿਹੀਆਂ ਕਹਿ ਲਓ ਕਿ ਭੇਤ ਭਰੀਆਂ ਜਿਹੀਆਂ ਨੇ। ਜੀ, ਜੀ। ਭੇਤ ਭਰੀਆਂ ਜਿਹੀਆਂ। ਇੱਕ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਹੂੰ, ਕੀ ਇਹ ਵੈਪਨ ਸਾਫ਼ ਕਰਦਿਆਂ ਇੰਸੀਡੈਂਟਲੀ ਹੀ ਵਾਪਰਿਆ ਸਭ ਕੁਝ, ਜਾਂ ਕਈ ਵਾਰ ਬੰਦਾ ਹੁੰਦਾ ਕੋਈ ਉਹ ਕਾਰਨ ਮੈਨੂੰ ਨਹੀਂ ਪਤਾ, ਹੋ ਸਕਦਾ ਕਈ ਵਾਰ ਬੰਦਾ ਖੁਦ ਨੂੰ, ਹੁਣ ਇੱਥੇ ਪੁਲਿਸ ਵਾਲੇ ਕਿੰਨੇ ਖੁਦਕੁਸ਼ੀਆਂ ਕਰਦੇ, ਹਾਂਜੀ, ਹਾਂਜੀ, ਤਾਂ ਬਿਲਕੁਲ। ਪੁਲਿਸ ਕਦੇ ਕਹਿੰਦੀ ਹੈ ਕਿ ਡਿਊਟੀ ਤੇ ਖੁਦਕੁਸ਼ੀ ਕਰ ਲਈ ਪੁਲਿਸ ਹੂੰ, ਵਾਲੇ ਨੇ? ਇੱਥੇ ਤੇ ਇੱਕ ਪੁਲਿਸ ਵਾਲੇ ਨੇ ਵੀਡੀਓ ਬਣਾ ਕੇ ਖੁਦਕੁਸ਼ੀ ਕੀਤੀ, ਤੇ ਇਹਨਾਂ ਨੇ ਬਾਅਦ ਦੇ ਵਿੱਚ ਆਫੀਸ਼ੀਅਲੀ ਇਹ ਬਣਾਇਆ ਸੀ ਮਾਮਲਾ, ਕਿਉਂਕਿ ਬੈਨੀਫਿਟ ਨਹੀਂ ਸੀ ਮਿਲਣੇ ਪੀੜਤਾਂ ਨੂੰ, ਹੂੰ। ਤੇ ਕਿ ਭਾਈ ਇਹਨੇ ਮਤਲਬ ਕਿ ਖੁਦਕੁਸ਼ੀ ਨਹੀਂ ਕੀਤੀ। ਸੋ ਇਹ ਚੀਜ਼ਾਂ ਨੇ, ਹੂੰ। ਜਾਂਚ ਹੋਣੀ ਚਾਹੀਦੀ, ਪਤਾ ਲੱਗਣਾ ਚਾਹੀਦਾ ਹੈ ਜੀ। ਹੋ ਸਕਦਾ ਕੁਝ ਕਾਰਨ ਜਿਹੜੇ ਰਹੇ ਹੋਣ। ਜੀ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।